ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ, ਸੋ ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ੍ਰੀ ਅਕਾਲ ਜੀ। ਸੋ ਹੁਣ ਰੁਕ ਕਰਦੇ ਹਾਂ ਦੇਸ਼ ਭਰ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਵਿੱਚੋਂ ਇੱਕ ਖਬਰ ਤੋਂ। ਖਬਰ ਹੈ ਕਿ ਮੋਦੀ ਹੁਣੀ ਬਿਹਾਰ ਦੇ ਵਿੱਚ ਘੁਸਪੈਠੀਆਂ ਦੇ ਉੱਪਰ ਰਾਜਨੀਤੀ ਨੂੰ ਸ਼ੁਰੂ ਕਰਨ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਕਹਿ ਲਈਏ ਇਸ ਦੀ ਚਰਚਾ ਖੱਟਣ ਤੋਂ ਬਾਅਦ ਹੁਣ ਬੰਗਾਲ ਵੱਲ ਨੂੰ ਹੋ ਗਏ ਨੇ। ਕਹਿੰਦੇ ਬੰਗਾਲ ਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਹੈ ਘੁਸਪੈਠੀਆਂ ਵਾਲੀ। ਹਾਂਜੀ ਬਿਲਕੁਲ। ਨਰਿੰਦਰ ਮੋਦੀ ਨੇ ਅੱਜ ਪੱਛਮ ਬੰਗਾਲ 'ਚ ਇਹ ਗੱਲ ਕਹੀ ਹੈ ਕਿ ਅਸੀਂ ਘੁਸਪੈਠੀਆਂ ਨੂੰ ਨਹੀਂ ਵੜਨ ਦਿਆਂਗੇ। ਬੇਸਿਕਲੀ ਤਿੰਨ ਜਿਹੜੇ ਸੂਬੇ ਨੇ ਉਹਨਾਂ 'ਚ ਇਲੈਕਸ਼ਨ ਹੋਣੇ ਨੇ ਵਿਧਾਨ ਸਭਾ ਦੇ। ਪਹਿਲਾਂ ਬਿਹਾਰ 'ਚ ਹੋਣੇ ਨੇ, ਫਿਰ ਅਗਲੇ ਸਾਲ ਆਪਾਂ ਨੂੰ ਪਤਾ ਹੈ ਕਿ ਬੰਗਾਲ ਅਤੇ ਅਸਮ ਦੇ ਵੀ ਚੋਣ ਆਉਣੇ ਨੇ। ਤੇ ਅਸਮ ਵੀ ਜਿੱਤਣਾ ਚਾਹੁੰਦੀ ਹੈ ਬੀਜੇਪੀ ਬਿਹਾਰ ਵੀ ਜਿੱਤਣਾ ਚਾਹੁੰਦੀ ਹੈ ਤੇ ਪੱਛਮ ਬੰਗਾਲ ਵੀ। ਤੇ ਇਹਨਾਂ ਤਿੰਨਾਂ 'ਚ ਕਿਤੇ ਨਾ ਕਿਤੇ ਬੰਗਲਾਦੇਸ਼ੀਆਂ ਦੀ ਘੁਸਪੈਠ ਦਾ ਇਹ ਇੱਕ ਵੱਡਾ ਮੁੱਦਾ ਖੜਾ ਕਰ ਰਹੇ ਨੇ। ਅਸਮ ਦੇ ਵਿੱਚ ਜਿਵੇਂ ਆਪਾਂ ਕੱਲ੍ਹ ਵੀ ਖਬਰ ਦਾ ਜ਼ਿਕਰ ਕੀਤਾ ਸੀਗਾ ਕਿ ਹਿਮੰਤ ਬਿਸਵਾ ਸ਼ਰਮਾ ਨੇ ਅਸਮ ਦੇ ਮੁੱਖ ਮੰਤਰੀ ਨੇ 18 ਸਾਲ ਤੋਂ ਵੱਧ ਉਮਰ ਦੇ ਬੰਦਿਆਂ ਦਾ ਆਧਾਰ ਕਾਰਡ ਨਾ ਬਣਾਉਣ ਦੀ ਗੱਲ ਕਹੀ ਸੀਗੀ। ਤੇ ਉਹ ਵੀ ਲਗਾਤਾਰ ਇਹ ਕਹਿੰਦੇ ਰਹਿੰਦੇ ਆ ਕਿ ਬੰਗਲਾਦੇਸ਼ ਤੋਂ ਇੱਧਰ ਮੁਸਲਮਾਨ ਘੁਸਪੈਠ ਕਰ ਰਹੇ ਨੇ। ਤੇ ਪੱਛਮ ਬੰਗਾਲ 'ਚ ਵੀ ਬੀਜੇਪੀ ਲਗਾਤਾਰ ਇਸ ਨੂੰ ਇਸ਼ੂ ਬਣਾਉਂਦੀ ਰਹਿੰਦੀ ਹੈ ਕਿ ਮਮਤਾ ਬੈਨਰਜੀ ਆਪਣੇ ਵੋਟਾਂ ਦੀ ਗਿਣਤੀ ਵਧਾਉਣ ਵਾਸਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਇੱਧਰ ਇੰਡੀਆ ਲੈ ਕੇ ਆਉਂਦੀ ਰਹਿੰਦੀ ਹੈ। ਤੇ ਬਿਹਾਰ ਦੇ ਵਿੱਚ ਵੀ ਇਹ ਘੁਸਪੈਠੀਆਂ ਦਾ ਮੁੱਦਾ ਬਣਾ ਰਹੇ ਨੇ। ਤਾਂ ਇਹ ਮੈਨੂੰ ਲੱਗਦਾ ਗਾ ਕਿ ਕਿਤੇ ਨਾ ਕਿਤੇ ਇਹ ਸੋਚ ਰਹੇ ਨੇ ਕਿ 1-2 ਸਾਲ ਇਹਨੂੰ ਜਿੰਦਾ ਰੱਖਾਂਗੇ ਤਾਂ ਕਿ ਇਹਨਾਂ ਤਿੰਨਾਂ ਸੂਬਿਆਂ ਦੇ ਅੰਦਰ ਹੀ ਉਹਨਾਂ ਨੂੰ ਫਾਇਦਾ ਹੋ ਜਾਵੇ। ਦੇਖੋ ਬੇਸਿਕਲੀ ਆਪਾਂ ਜੇ ਗੱਲ ਕਰ ਲਈਏ ਕਿ ਐਂਟੀ ਮਾਈਨੋਰਿਟੀ ਤਾਂ ਇਹਨਾਂ ਦੀ ਪੋਲੀਟਿਕਸ ਹੈ ਹੀ। ਉਹਦੇ 'ਚ ਫਿਰ ਇਹਨਾਂ ਦੇ ਸੂਹ 'ਤੇ ਆ ਜਾਂਦਾ ਗਾ ਕਿ ਪੱਛਮ ਬੰਗਾਲ ਦੇ ਵਿੱਚ ਜਾਂ ਅਸਮ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਮੰਨ ਲਓ ਕਿ 10-15-20 ਮਜ਼ਦੂਰ ਕੋਈ ਬੰਗਲਾਦੇਸ਼ ਤੋਂ ਆ ਵੀ ਗਏ, ਉਹਨਾਂ ਨੂੰ ਇੰਨਾ ਵੱਡਾ ਮੁੱਦਾ ਬਣਾ ਦਿੰਦੇ ਨੇ ਕਿ ਦੇਖੋ ਇੰਡੀਆ ਦੀ ਤਾਂ ਇਹ ਡੈਮੋਗ੍ਰਾਫੀ ਚੇਂਜ ਕਰ ਰਹੇ ਨੇ, ਇਹ ਤਾਂ ਵੜ ਗਏ, ਦੇਖੋ ਖ਼ਤਮ ਕਰ ਦੇਣਗੇ ਹਿੰਦੂਆਂ ਨੂੰ, ਇਸ ਕਿਸਮ ਦਾ ਹਵਾ ਕ੍ਰੀਏਟ ਕਰ ਦਿੰਦੇ ਨੇ। ਤੇ ਉਸੇ ਚੀਜ਼ ਦਾ ਉਹੀ ਪਾਲਿਸੀ ਇਹਨਾਂ ਦੀ ਪੱਛਮ ਬੰਗਾਲ 'ਚ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਬੀਜੇਪੀ ਦੀ ਸਦਾ ਆਦਤ ਰਹੀ ਹੈ। ਤੇ ਹੁਣ ਨਰਿੰਦਰ ਮੋਦੀ ਨੇ ਵੀ ਉਹੀ ਕੰਮ ਕੀਤਾ ਹੈ। ਨਰਿੰਦਰ ਮੋਦੀ ਅਤੇ ਪੱਛਮ ਬੰਗਾਲ 'ਚ ਉਹਨਾਂ ਦੇ ਜਿਹੜੇ ਕਾਰਜਕਰਤਾ ਨੇ ਬੀਜੇਪੀ ਦੇ, ਉਹਨਾਂ ਦੀ ਬੋਲੀ 'ਚ ਮੈਨੂੰ ਅੱਜ ਕੋਈ ਫਰਕ ਨਹੀਂ ਲੱਗਿਆ। ਇੱਕ ਪ੍ਰਧਾਨ ਮੰਤਰੀ ਤੋਂ ਇਸ ਕਿਸਮ ਦੀ ਭਾਸ਼ਾ ਦੀ ਮੈਨੂੰ ਉਮੀਦ ਨਹੀਂ ਸੀ, ਪਰ ਖੈਰ ਉਹ ਹਮੇਸ਼ਾ ਸਾਡੇ ਵਰਗਿਆਂ ਨੂੰ ਨਿਰਾਸ਼ ਕਰਦੇ ਨੇ, ਮਾਈਨੋਰਟੀਜ਼ ਵਾਲੇ ਮਸਲੇ 'ਤੇ ਖਾਸ ਕਰ। ਤੇ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ TMC ਕਾਂਗਰਸ ਅਤੇ ਜਿਹੜਾ ਇੰਡੀਆ ਅਲਾਇੰਸ ਹੈ ਇਹ ਘੁਸਪੈਠ ਨੂੰ ਵਧਾਵਾ ਦਿੰਦੇ ਨੇ। ਵਿਕਸਿਤ ਜਿਹੜੇ ਦੇਸ਼ ਨੇ ਉਹ ਘੁਸਪੈਠੀਆਂ ਦੇ ਖਿਲਾਫ ਮੁਹਿੰਮ ਚਲਾ ਰਹੇ ਨੇ। ਭਾਰਤ ਵੀ ਘੁਸਪੈਠੀਆਂ ਨੂੰ ਜ਼ਿਆਦਾ ਨਹੀਂ ਸਹਿ ਸਕਦਾ। ਤੁਹਾਡਾ ਇੱਕ ਵੋਟ ਬੰਗਾਲ 'ਚ ਘੁਸਪੈਠੀਆਂ ਤੋਂ ਮੁਕਤ ਕਰਾ ਸਕਦਾ ਗਾ। ਇਹ ਸਟੇਟਮੈਂਟ ਉਹਨਾਂ ਨੇ ਉੱਥੇ ਦਿੱਤੀ ਹੈਗੀ ਆ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧੀਏ ਤਾਂ ਗੱਲ ਕਰ ਲੈਂਦੇ ਆ SIR ਦੇ ਉੱਪਰ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੀ। ਕਈ ਅਹਿਮ ਟਿੱਪਣੀਆਂ ਆਈਆਂ ਨੇ ਸੁਪਰੀਮ ਕੋਰਟ ਦੀਆਂ। ਉਧਰ ਕਈ ਲੋਕਾਂ ਨੂੰ ਮਰੇ ਹੀ ਘੋਸ਼ਿਤ ਕਰ ਦਿੱਤਾ ਗਿਆ। ਇਹ ਵੀ ਇੱਕ ਵਿਲੱਖਣ ਕਿਸਮ ਦੀ ਗੱਲ ਹੈ। ਉਹ ਕਹਿ ਰਹੇ ਨੇ ਵੀ ਭਾਈ ਅਸੀਂ ਜ਼ਿੰਦਾ ਆ। ਬੀਤੇ ਦਿਨ ਹੀ ਰਾਹੁਲ ਗਾਂਧੀ ਨੇ ਵੀ ਕੁਝ ਵੋਟ ਦੇ ਜੇ ਪੱਖ ਤੋਂ ਦੇਖੀਏ ਮਰ ਚੁੱਕੇ ਲੋਕਾਂ ਦੇ ਨਾਲ ਚਾਹ ਵੀ ਪੀਤੀ ਸੀ। ਪਾਇਓ ਜਰਾ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੇ ਚਾਨਣਾ। ਹਾਂਜੀ, ਸੁਪਰੀਮ ਕੋਰਟ ਦੇ ਵਿੱਚ ਅੱਜ ਬਿਹਾਰ ਨੂੰ ਲੈ ਕੇ ਬਿਹਾਰ ਦੇ ਵਿੱਚ ਜਿਹੜੀ SIR ਚੱਲ ਰਹੀ ਹੈਗੀ ਆ, ਵੋਟਾਂ ਦੀ ਜਿਹੜੀ ਕੱਟ ਛੱਟ ਚੱਲ ਰਹੀ ਹੈ, ਇੰਟੈਂਸਿਵ ਰਿਵੀਜ਼ਨ, ਉਹਦੇ 'ਚ ਸੁਣਵਾਈ ਸੀਗੀ। ਤੇ ਸੁਪਰੀਮ ਕੋਰਟ ਨੇ ECI ਨੂੰ, ਚੋਣ ਆਯੋਗ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਵੋਟਰ ਉਹਨਾਂ ਨੇ ਲਿਸਟ ਤੋਂ ਹਟਾਏ ਨੇ, ਜੇ ਉਹ ਆਪਣਾ ਨਾਮ ਜੜਵਾਉਣ ਵਾਸਤੇ ਫਿਜ਼ੀਕਲੀ ਉੱਥੇ ਪਹੁੰਚ ਜਾਣ, ਇਸ ਤੋਂ ਇਲਾਵਾ ਔਨਲਾਈਨ ਆਵੇਦਨ ਦੇਣ, ਤਾਂ ਉਹਦੀ ਫਿਰ ਉਹਨਾਂ ਦੇ ਵੋਟ ਨਾ ਕੱਟੇ ਜਾਣ। ਤੇ ਫਾਰਮ 6 'ਚ ਉਹਨਾਂ ਨੇ 11 ਡਾਕੂਮੈਂਟ ਜਿਹੜੇ ਕਹੇ ਹੈਗੇ ਆ, ਉਹਨਾਂ 'ਚੋਂ ਕੋਈ ਇੱਕ ਵੀ ਚੱਲ ਜੂਗਾ, ਜਿਹਦੇ ਵਿੱਚ ਡਰਾਈਵਿੰਗ ਲਾਇਸੈਂਸ, ਪਾਸਬੁੱਕ, ਪਾਣੀ ਦਾ ਬਿੱਲ ਵਰਗੇ ਡਾਕੂਮੈਂਟ ਵੀ ਸ਼ਾਮਲ ਹਨ। ਤੇ ਆਧਾਰ ਕਾਰਡ ਵੀ ਉਹਦੇ 'ਚ ਕਿਹਾ ਗਿਆ ਹੈਗਾ ਕਿ ਜੇ ਕਿਸੇ ਕੋਲ ਇਕੱਲਾ ਆਧਾਰ ਕਾਰਡ ਹੈ ਤਾਂ ਵੀ ਉਹ ਕੰਸੀਡਰ ਕੀਤਾ ਜਾਵੇ। ਇਹ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈਗਾ।
ਤੇ ਬਾਕੀ ਦੇਖਦੇ ਹੈਗੇ ਆ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਬੇਸਿਕਲੀ ਭਾਸਕਰ ਨੇ ਅੱਜ ਇੱਕ ਵੱਡੀ ਸਟੋਰੀ ਕੀਤੀ ਹੈ। ਭਾਸਕਰ ਨੇ ਆਪਣੇ 20 ਰਿਪੋਰਟਰ 200 ਘਰਾਂ ਦੇ ਵਿੱਚ ਭੇਜਦੇ ਬਿਹਾਰ ਦੇ ਵਿੱਚ, ਜਿਹਦੇ 'ਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਉਹਨਾਂ 200 ਘਰਾਂ 'ਚ 300 ਬੰਦਿਆਂ ਨੂੰ, ਜਿਹੜੇ ਕਿ ਜੀਵਿਤ ਸੀ, ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਰੱਖਿਆ ਸੀਗਾ। ਅਤੇ ਉਹਦੇ 'ਚ ਜਦੋਂ ਭਾਸਕਰ ਦੇ ਰਿਪੋਰਟਰ ਉਹਨਾਂ ਘਰਾਂ 'ਚ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਤਾਂ ਉਹ ਲੋਕ ਚਾਹ ਪੀ ਰਹੇ ਸੀ, ਕੋਈ ਖਾਣਾ ਖਾ ਰਿਹਾ ਸੀਗਾ। ਬਾਕੀ ਤੁਸੀਂ ਸਹੀ ਫਰਮਾਇਆ ਕਿ ਰਾਹੁਲ ਗਾਂਧੀ ਨੇ ਵੀ ਜਿਹੜੇ ਲੋਕਾਂ ਨੂੰ ਮਰਦ ਘੋਸ਼ਿਤ ਕਰ ਰੱਖਿਆ ਹੈਗਾ, ਉਹਨਾਂ ਨਾਲ ਚਾਹ ਪੀਤੀ ਸੀ। ਤੁਸੀਂ ਯਾਦ ਕਰੋ, ਜਿਹੜੀ ਪਿਛਲੇ ਹਫ਼ਤੇ ਜਿਹੜੀ ਸੁਣਵਾਈ ਹੋਈ ਸੀ SIR ਤੇ, ਉਹਦੇ 'ਚ ਯੋਗਿੰਦਰ ਯਾਦਵ ਵੀ ਕੁਝ ਬੰਦਿਆਂ ਨੂੰ ਸੁਪਰੀਮ ਕੋਰਟ 'ਚ ਲੈ ਕੇ ਗਿਆ ਸੀਗਾ, ਜਿਹੜੇ ਕਿ ਮਰਦ ਘੋਸ਼ਿਤ ਕਰ ਰੱਖੇ ਸੀਗੇ। ਤੇ ਇਹ ਤਾਂ ਹੈਗਾ ਜੀ, ਮਤਲਬ ਬਹੁਤ ਜਿਹੜੀ SIR ਚੱਲ ਰਹੀ ਹੈਗੀ ਆ, ਉਹ ਕਿਤੇ ਨਾ ਕਿਤੇ ਉਹਦੇ 'ਤੇ ਸਵਾਲ ਤਾਂ ਖੜੇ ਹੀ ਹੋ ਰਹੇ ਨੇ ਕਿ ਉਹ ਜਿਹੜੇ ਅਪੋਜੀਸ਼ਨ ਪਾਰਟੀਆਂ ਹੈਗੀਆਂ, ਉਹਨਾਂ ਦੇ ਵੋਟ ਬੈਂਕ, ਉਹਨਾਂ ਦਾ ਜਿਹੜਾ ਵੋਟ ਬੈਂਕ ਹੈ, ਕਿ ਉਹਨਾਂ ਦੀ ਵੋਟਾਂ ਤਾਂ ਨਹੀਂ ਕੱਟ ਰਹੇ। ਇੱਕ ਇਹ ਵੱਡਾ ਸਵਾਲ ਹੈ ਜੀ। ਸਵਾਲ ਤਾਂ ਬਹੁਤ ਸਾਰੇ ਖੜੇ ਹੋ ਰਹੇ ਨੇ, ਪਰ ਜਵਾਬ ਦੇਣ ਦੇ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ। ਸੋ ਅੱਗੇ ਚੱਲਦੇ ਹਾਂ, ਆਪਾਂ ਗੱਲ ਅਮਿਤ ਸ਼ਾਹ ਹੋਣਾ ਦੇ ਬਿਆਨ ਦੀ ਕਰ ਲੈਂਦੇ ਹਾਂ। ਉਹਨਾਂ ਨੇ ਹੁਣ ਉਪ ਰਾਸ਼ਟਰਪਤੀ ਦੇ ਲਈ ਅੱਗੇ ਲਿਆਂਦੇ ਗਏ ਵਿਰੋਧੀ ਧਿਰ ਦੇ ਉਮੀਦਵਾਰ ਦੇ ਉੱਪਰ ਵੀ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਇਹ ਤਾਂ ਨਕਸਲੀਆਂ ਦੀ ਮਦਦ ਕਰਦੇ ਰਹੇ ਨੇ। ਇਹ ਕੀ ਗੱਲਬਾਤ ਹੈ ਜੀ ਸਾਰੀ? ਦੇਖੋ, ਅਮਿਤ ਸ਼ਾਹ ਅੱਜ ਕੇਰਲ ਦੇ ਵਿੱਚ ਸੀਗੇ, ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਅਪੋਜੀਸ਼ਨ ਪਾਰਟੀਆਂ ਦੇ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਉਮੀਦਵਾਰ ਨੇ, ਰਿਟਾਇਰਡ ਜਸਟਿਸ ਬੀ ਸੁਦਰਸ਼ਨ ਰੈਡੀ, ਉਹਨਾਂ ਨੇ ਜਦੋਂ ਉਹ ਸੁਪਰੀਮ ਕੋਰਟ 'ਚ ਹੁੰਦੇ ਸੀਗੇ ਤਾਂ ਨਕਸਲੀਆਂ ਦੇ ਉਲਟ ਚਲਾਏ ਗਏ ਸਲਵਾ ਜੁਡੂਮ ਦੇ ਖਿਲਾਫ ਜਜਮੈਂਟ ਦਿੱਤੀ ਸੀਗੀ। ਜੇ ਉਹ ਸਲਵਾ ਜੁਡੂਮ ਦੇ ਖਿਲਾਫ ਜਜਮੈਂਟ ਨਾ ਦਿੰਦੇ ਤਾਂ ਫਿਰ ਅਸੀਂ ਜਿਹੜੇ ਨਕਸਲੀ ਹੈਗੇ ਉਹਨਾਂ ਨੂੰ 2020 ਤੱਕ ਖਤਮ ਕਰ ਦਿੱਤੇ, ਅਸੀਂ ਕਰ ਚੁੱਕੇ ਹੁੰਦੇ। ਪਰ ਕਿਉਂਕਿ ਉਹ ਨਕਸਲਵਾੜੀਆਂ ਤੋਂ ਪ੍ਰਭਾਵਿਤ ਸੀਗੇ, ਇਸ ਕਰਕੇ ਉਹਨਾਂ ਨੇ ਸੁਪਰੀਮ ਕੋਰਟ ਵਰਗੀ ਪਵਿੱਤਰ ਥਾਂ ਤੋਂ ਵੀ ਸਲਵਾ ਜੁਡੂਮ ਦੇ ਖਿਲਾਫ ਫੈਸਲਾ ਦਿੱਤਾ ਸੀਗਾ। ਹੁਣ ਸਲਵਾ ਜੁਡੂਮ ਕੀ ਸੀਗਾ? ਸਲਵਾ ਜੁਡੂਮ ਬੇਸਿਕਲੀ ਇੰਡੀਅਨ ਸਟੇਟ ਵੱਲੋਂ ਆਦਿਵਾਸੀਆਂ ਨੂੰ ਮਾਰਨ ਦਾ ਇੱਕ ਪ੍ਰੋਜੈਕਟ ਲਾਂਚ ਕੀਤਾ ਸੀਗਾ, ਤੇ ਉਹਦੇ ਪੁਖਤਾ ਸਬੂਤ ਵੀ ਸੀਗੇ। ਉਹਦੇ ਉਲਟ ਸੁਪਰੀਮ ਕੋਰਟ ਦੇ ਵਿੱਚ ਬੇਸਿਕਲੀ ਪੈਟੀਸ਼ਨ ਪਾਈ ਗਈ ਸੀ ਆਦੀਵਾਸੀਆਂ ਵੱਲੋਂ, ਤੇ ਉਹਦੇ 'ਚ ਆਦੀਵਾਸੀਆਂ ਦੀ ਜਿੱਤ ਹੋਈ ਸੀ। ਸਲਵਾ ਜੁਡੂਮ ਨੂੰ ਅਨਕਨਸਟੀਟਿਊਸ਼ਨਲ ਕਰਾਰ ਦਿੱਤਾ ਗਿਆ ਸੀਗਾ, ਐਕਸਟਰਾ ਜੁਡੀਸ਼ੀਅਲ ਕਰਾਰ ਦਿੱਤਾ ਗਿਆ ਸੀਗਾ, ਤੇ ਉਹਦੇ 'ਤੇ ਰੋਕ ਲਾ ਦਿੱਤੀ ਸੀ। ਤੇ ਜਿਹੜਾ ਇਹ ਫੈਸਲਾ ਦਿੱਤਾ ਸੀਗਾ, ਉਹ ਵੀ ਸੁਦਰਸ਼ਨ ਹੋਰਾਂ ਨੇ ਦਿੱਤਾ ਸੀਗਾ, ਯਾਨੀ ਕਿ ਇੱਕ ਵਧੀਆ ਫੈਸਲਾ ਉਹਨਾਂ ਨੇ ਦਿੱਤਾ ਸੀ। ਤੇ ਉਸ ਟਾਈਮ ਸਰਕਾਰ ਵੀ ਕਾਂਗਰਸ ਦੀ ਸੀਗੀ, ਇਹ ਵੀ ਯਾਦ ਰੱਖਿਓ ਜੇ। ਤੇ ਅਮਿਤ ਸ਼ਾਹ ਹੋਰੀ ਉਸ ਇਸ਼ੂ ਨੂੰ ਬਣਾ ਕੇ ਉਹਨਾਂ ਨੂੰ ਨਕਸਲੀ ਸਿੰਪੈਥਾਈਜ਼ਰ ਦੱਸ ਰਹੇ ਨੇ। ਬੇਸਿਕਲੀ ਇਹ ਨਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਜਿਹੜੇ ਕਿ ਪੋਲੀਟੀਕਲ ਐਕਟਿਵਿਸਟਾਂ ਦੀ ਜਾਂ ਮਾਈਨੋਰਟੀਜ਼ ਦੀ, ਜਾਂ ਫਿਰ ਆਪਾਂ ਕਹਿ ਲਈਏ ਕਿ ਆਦੀਵਾਸੀਆਂ ਦੀ, ਉਹਨਾਂ ਨਾਲ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ। ਇਹ ਸਿੱਧਾ, ਜੇ ਕਿਸੇ ਸਿੱਖ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰ ਦਿੱਤੀ ਜਾਂਦੀ ਹੈ ਤਾਂ ਉਹਨੂੰ ਕਹਿ ਦਿੰਦੇ ਤਾਂ ਇਹ ਖਾਲਿਸਤਾਨੀ ਸੀ, ਇਸ ਕਰਕੇ ਮਾਰ ਦਿੱਤਾ, ਖਾਲਿਸਤਾਨੀ ਆਤੰਕਵਾਦੀ ਸੀ ਤਾਂ ਕਰਕੇ ਮਾਰਤਾ। ਕਿਸੇ ਮੁਸਲਮਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਉਹਨੂੰ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਨੇ ਉਹਨਾਂ ਨਾਲ ਜੋੜ ਕੇ ਕਹਿ ਦਿੱਤਾ ਜਾਂਦਾ ਗਾ ਕਿ ਇਹ ਤਾਂ ਦੇਖੋ ਜੀ ਪਾਕਿਸਤਾਨੀ ਸੀਗਾ, ਪਾਕਿਸਤਾਨ ਟ੍ਰੇਨਿੰਗ ਲੈ ਕੇ ਆਇਆ ਸੀਗਾ। ਕਿਸੇ ਆਦੀਵਾਸੀ ਨੂੰ ਜੇ ਮਾਰ ਦਿੰਦੇ ਨੇ ਐਕਸਟਰਾ ਜੁਡੀਸ਼ੀਅਲ, ਉਹਦੀ ਜੇ ਕਿਲਿੰਗ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਉਹਨੂੰ ਕਹਿ ਦਿੰਦੇ ਨੇ ਕਿ ਇਹ ਤਾਂ ਨਕਸਲੀ ਸੀਗਾ। ਤਾਂ ਉਸੇ ਆਈਡੀਆ ਨੂੰ ਜਿਹੜਾ ਵੀ ਸੁਦਰਸ਼ਨ ਰੈਡੀ ਸੀ, ਉਹਨੇ ਉਹਦੇ ਉਲਟ ਆਪਣਾ ਫੈਸਲਾ ਸੁਣਾਇਆ ਸੀ, ਤੇ ਅਮਿਤ ਸ਼ਾਹ ਹੋਰੀ ਉਸੇ ਨੂੰ ਇਸ਼ੂ ਬਣਾ ਰਹੇ ਨੇ। ਇਹ ਦੇਖੋ, ਇਹਨਾਂ ਦੀ ਮੋਰਲਿਟੀ ਦੇਖੋ ਕੀ ਹੈ। ਇਹ ਕਿੱਥੋਂ ਖੜੇ ਹੋ ਕੇ ਸੁਸਾਇਟੀ ਨੂੰ ਮੋਰਲ ਪੋਜੀਸ਼ਨ ਲੈਣ ਵਾਸਤੇ ਕਹਿ ਰਹੇ ਨੇ। ਮੈਨੂੰ ਲੱਗਦਾ ਗਾ ਕਿ ਇਹ ਬਹੁਤ ਇਹ ਗਲਤ ਥਾਂ 'ਤੇ ਖੇਲਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਸਲਵਾ ਜੁਲੂਮ ਤਾਂ ਅਨਕਨਸਟੀਟਿਊਸ਼ਨਲ ਸੀਗਾ, ਇਹਦੇ 'ਚ ਦਿੱਕਤ ਕੀ ਹੈ? ਪਰ ਖੈਰ, ਇਹਨਾਂ ਨੂੰ ਹੁਣ ਨੈਰੇਟਿਵ ਬਣਾਉਣਾ ਗਾ। ਦੇਖੋ, ਇਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਹੈ ਇਹਨਾਂ ਦਾ, ਇਹ ਤਾਂ ਨਕਸਲਵਾੜੀ ਵਿਚਾਰਧਾਰਾ ਦਾ ਹੈਗਾ। ਇਹ ਨੈਰੇਟਿਵ ਸਾਰਾ ਅਮਿਤ ਸ਼ਾਹ ਹੋਰੀ ਚਲਾ ਰਹੇ ਨੇ ਉਹਦੇ ਉਲਟ। ਪਰ ਕੀ ਇਹ ਸਿੱਧੀ ਸੁਪਰੀਮ ਕੋਰਟ ਦੇ ਫੈਸਲੇ ਤੇ ਟਿੱਪਣੀ ਨਹੀਂ ਹੈ ਪੁਨੀਆ ਜੀ? ਨਹੀਂ, ਉਹ ਤਾਂ ਹੈ ਹੀ, ਕਿਉਂਕਿ ਉਹਨਾਂ ਨੇ ਕੋਈ ਫੈਸਲਾ ਕੀਤਾ ਨਹੀਂ ਸੀਗਾ। ਉਹ ਤਾਂ ਜਦੋਂ ਸੁਪਰੀਮ ਕੋਰਟ ਦੇ ਜੱਜ ਸੀਗੇ ਸਾਰੇ, ਉਹਨਾਂ ਨੇ ਸਬੂਤ ਦੇਖ ਕੇ ਕਿਹਾ ਸੀਗਾ, ਇੰਡੀਅਨ ਸਟੇਟ ਨੂੰ ਧਮਕਾਇਆ ਸੀਗਾ ਕਿ ਤੁਸੀਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਿਵੇਂ ਕਰ ਸਕਦੇ ਹੋ ਆਦੀਵਾਸੀਆਂ ਦੀ। ਤੇ ਉਹ ਤਾਂ ਕੰਟੈਂਪਟ ਆਫ ਕੋਰਟ ਵੀ ਹੈਗਾ। ਪਰ ਕਿਉਂਕਿ ਅਮਿਤ ਸ਼ਾਹ ਬਹੁਤ ਪਾਵਰਫੁਲ ਵਿਅਕਤੀ ਹੈ, ਉਹਨੂੰ ਉਹਦੇ ਨਾਲ ਕੁਝ ਹੋਣਾ ਨਹੀਂ। ਮਤਲਬ ਉਹਨੂੰ ਕੁਝ ਸੁਪਰੀਮ ਕੋਰਟ ਕਹੂਗਾ ਹੀ ਨਹੀਂ ਕਿ ਤੁਸੀਂ ਕਿਸ ਕਿਸਮ ਦੇ ਟਿੱਪਣੀਆਂ ਕਰ ਰਹੇ ਹੋ ਜੀ। ਤੇ ਅੱਗੇ ਜੇਕਰ ਚੱਲੀਏ ਤਾਂ ਸੁਪਰੀਮ ਕੋਰਟ ਦੇ ਵੱਲੋਂ ਕੁੱਤਿਆਂ ਨੂੰ ਲੈ ਕੇ ਇੱਕ ਹੋਰ ਫੈਸਲਾ ਆਇਆ ਜੀ। ਹੁਣ ਕੀ ਫੈਸਲਾ ਆਇਆ? ਕੀ ਕੁੱਤੇ ਹਟਾਏ ਜਾਣਗੇ?
ਦੇਖੋ, ਕੁੱਤਿਆਂ ਵਾਲੇ ਮਸਲੇ ਤੇ ਜਿਹੜੇ ਡੌਗ ਲਵਰਸ ਸੀਗੇ ਉਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀਗਾ, ਕਈ ਦਿਨ ਪ੍ਰੋਟੈਸਟ ਕਰਦੇ ਰਹੇ। ਉਸੇ ਸੀਰੀਜ਼ 'ਚ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਸੀ ਰੇਖਾ ਗੁਪਤਾ, ਉਹਨੂੰ ਵੀ 2 ਦਿਨ ਪਹਿਲਾਂ ਇੱਕ ਡੌਗ ਲਵਰ ਨੇ ਥੱਪੜ ਜੜਤਾ ਸੀਗਾ। ਤੇ ਹੁਣ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਸੀ, ਮੈਨੂੰ ਲੱਗਦਾ ਗਾ ਕਿ ਇਹ ਜਿਹੜੇ ਪ੍ਰੋਟੈਸਟ ਹੋਏ ਤੇ ਰੇਖਾ ਗੁਪਤਾ ਦਾ ਜਿਹੜਾ ਮਾਮਲਾ ਹੋਇਆ, ਉਹ ਇੱਕ ਪ੍ਰੈਸ਼ਰ ਆਪਾਂ ਨੂੰ ਦੇਖਣ ਨੂੰ ਮਿਲਿਆ ਸੁਪਰੀਮ ਕੋਰਟ 'ਚ। ਤੇ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ ਸਿਰਫ ਜਿਹੜਾ ਟੀਕਾਕਰਨ ਹੈ, ਕੁੱਤਿਆਂ ਨੂੰ ਜਿਹੜੇ ਟੀਕੇ ਲਾਏ ਜਾਂਦੇ ਨੇ ਉਹ ਲਾ ਕੇ ਉਹਨਾਂ ਨੂੰ ਵਾਪਸ ਛੱਡ ਦਿੱਤਾ ਜਾਵੇ। ਜੇ ਕਿਸੇ ਕੁੱਤੇ ਦੇ ਰੇਬੀਜ਼ ਹੋ ਰੱਖਿਆ ਗਾ, ਉਹਨੂੰ ਵੀ ਸਿਰਫ ਸ਼ੈਲਟਰ 'ਤੇ ਰੱਖਿਆ ਜਾਵੇ। ਇਹ ਸਟੇਟਮੈਂਟ ਉਹਨਾਂ ਨੇ ਇਹ ਅੱਜ ਜਜਮੈਂਟ ਸੁਣਾਈ ਹੈਗੀ ਆ। ਯਾਨੀ ਕਿ ਜਿਹੜਾ ਪਹਿਲਾਂ ਸੀਗਾ ਕਿ ਕੁੱਤੇ ਜਿਹੜੇ ਸਟਰੀਟ ਡੌਗ ਸੀਗੇ ਉਹਨਾਂ ਦੀ ਫੜੋ-ਫੜੀ ਕਰੋ ਤੇ ਉਹਨਾਂ ਨੂੰ ਸ਼ੈਲਟਰ ਹੋਮਸ 'ਚ ਰੱਖੋ, ਉਹਦੇ 'ਚ ਮਾੜੀ ਜਿਹੀ ਤਬਦੀਲੀ ਕੀਤੀ ਹੈ ਕਿ ਜਿਹੜੇ ਕੁੱਤੇ ਠੀਕ ਨੇ ਉਹਨਾਂ ਦਾ ਟੀਕਾਕਰਨ ਕਰਕੇ ਉਹਨੂੰ ਵਾਪਸ ਛੱਡ ਦਿਓ, ਪਰ ਜਿਹੜੇ ਕੁੱਤੇ ਜਿਨ੍ਹਾਂ ਦੇ ਅੰਦਰ ਗੰਭੀਰ ਤੌਰ 'ਤੇ ਰੇਬੀਜ਼ ਹੋ ਰੱਖਿਆ ਗਾ, ਉਹਨਾਂ ਨੂੰ ਸ਼ੈਲਟਰ ਹੋਮਸ 'ਚ ਹੀ ਰੱਖੋ। ਇਹ ਸਟੇਟਮੈਂਟ ਅੱਜ ਸੁਪਰੀਮ ਕੋਰਟ ਵੱਲੋਂ ਸੁਣਾਈ ਗਈ ਹੈ ਕੁੱਤਿਆਂ ਵਾਲੇ ਮਾਮਲੇ ਤੇ। ਜੀ, ਤੇ ਉਧਰ ਮਨੀਸ਼ਾ ਨੂੰ ਲੈ ਕੇ ਅੱਜ ਰੌਲਾ ਪੈ ਗਿਆ ਜੀ, ਮਨੀਸ਼ਾ ਰੇਪ ਕੇਸ ਨੂੰ ਲੈ ਕੇ ਵਿਧਾਨ ਸਭਾ ਦੇ ਅੰਦਰ। ਹਾਂਜੀ, ਹਰਿਆਣਾ ਵਿਧਾਨ ਸਭਾ ਦਾ ਅੱਜ ਤੋਂ ਮੌਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈਗਾ। ਪਹਿਲਾ ਦਿਨ ਸੀ, ਪਹਿਲੇ ਹੀ ਦਿਨ ਜਿਹੜੀ ਬੇਟੀ ਮਨੀਸ਼ਾ ਸੀ ਜਿਹਦੀ ਮੌਤ ਹੋ ਚੁੱਕੀ ਹੈਗੀ ਆ, ਉਹਨੂੰ ਲੈ ਕੇ ਅਪੋਜੀਸ਼ਨ ਪਾਰਟੀ ਕਾਂਗਰਸ ਨੇ ਬਹੁਤ ਹੰਗਾਮਾ ਕੀਤਾ। ਉਹਨਾਂ ਨੇ ਕਿਹਾ ਕਿ ਮਨੀਸ਼ਾ ਦੀ ਮੌਤ ਅਤੇ ਜਿਹੜਾ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਹਰਿਆਣੇ ਦੇ ਵਿੱਚ, ਉਹਦੇ ਉਲਟ ਕਿਤੇ ਨਾ ਕਿਤੇ ਕਾਮ ਰੋਕੋ ਪ੍ਰਸਤਾਵ ਲੈ ਕੇ ਆਉਣ ਦੀ ਗੱਲ ਉਹਨਾਂ ਨੇ ਕਹੀ ਸੀਗੀ। ਕਈ ਸਾਰੇ ਜਿਹੜੇ ਵਿਧਾਇਕ ਸੀਗੇ ਉਹ ਤਾਂ ਅੱਜ ਵੇਲ 'ਚ ਵੀ ਆ ਗਏ ਸੀਗੇ ਤੇ ਉਹਨਾਂ ਦੇ ਹੱਥਾਂ 'ਚ ਪੋਸਟਰ ਫੜੇ ਹੋਏ ਸੀ ਬੇਟੀ ਪੜ੍ਹਾਓ ਬੇਟੀ ਬਚਾਓ ਦੇ। ਤੇ ਇਹ ਅੱਜ ਦੇਖਣ ਨੂੰ ਮਿਲਿਆ ਗਾ। ਬਾਕੀ ਤਾਂ ਅੱਜ ਜਿਹੜੇ ਸੰਸਦ ਜੋ ਵਿਧਾਨ ਸਭਾ ਦੀ ਕਾਰਵਾਈ ਸੀਗੀ ਉਹ ਨਹੀਂ ਚੱਲ ਪਾਈ, ਕਿਉਂਕਿ ਲਗਾਤਾਰ ਅਪੋਜੀਸ਼ਨ ਪਾਰਟੀਆਂ ਦੇ ਜਿਹੜੇ MLA ਸੀਗੇ ਉਹ ਹੰਗਾਮਾ ਕਰਦੇ ਰਹੇ। 6 ਵਾਰ ਹਰਿਆਣਾ ਦੀ ਵਿਧਾਨ ਸਭਾ ਨੂੰ ਸਸਪੈਂਡ ਕੀਤਾ ਗਿਆ ਤੇ ਅੰਤ 'ਚ ਫਿਰ ਹੁਣ ਇਹ ਫੈਸਲਾ ਲਿਆ ਗਿਆ ਕਿ ਇਸ ਮਸਲੇ ਤੇ ਲਾਅ ਐਂਡ ਆਰਡਰ ਮਸਲੇ ਤੇ 26 ਅਗਸਤ ਨੂੰ ਇਸ ਤੇ ਸੁਣਵਾਈ ਹੋਊਗੀ। ਆਪਾਂ ਵੀ 2-3 ਦਿਨ ਪਹਿਲਾਂ ਬੁਲੇਟਿਨ 'ਚ ਜ਼ਿਕਰ ਕੀਤਾ ਸੀਗਾ ਕਿ ਕਿਵੇਂ ਹਰਿਆਣਾ ਗੈਂਗਲੈਂਡ ਬਣਦਾ ਜਾ ਰਿਹਾ ਹੈਗਾ ਤੇ ਕਿਵੇਂ ਹਰਿਆਣੇ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਉਹਦੀ ਬਹੁਤ ਬੁਰੀ ਹਾਲਤ ਹੈ। ਬਾਕੀ ਇਹਦੇ 'ਚ ਇਹ ਨਿਕਲ ਕੇ ਸਾਹਮਣੇ ਆਇਆ ਹੈਗਾ ਤੇ ਦੇਖਦੇ ਹਾਂ ਬਾਕੀ ਮੰਡੇ ਨੂੰ ਕੀ ਕੁਝ ਹੁੰਦਾ ਗਾ। ਹੁਣ ਅਗਲਾ ਸੈਸ਼ਨ ਮੰਡੇ ਨੂੰ ਹੈ ਜੀ, ਉਧਰ ਭਾਜਪਾ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਵੱਖਰਾ ਹੀ ਪੇਚਾ ਪੈ ਗਿਆ ਹੈ। ਬੀਤੇ ਕੱਲ ਵੀ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਰਹੇ ਭਾਜਪਾ ਦੇ ਵੱਡੇ ਆਗੂਆਂ ਨੂੰ ਪੁਲਿਸ ਡਿਟੇਨ ਕਰ ਲੈਂਦੀ ਹੈ, ਤੇ ਅੱਜ ਕਹਿੰਦੇ ਅਜਿਹਾ ਹੀ ਹੋਇਆ। ਅੱਜ ਸੁਨੀਲ ਜਾਖੜ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ। ਪਤਾ ਨਹੀਂ, ਮੈਨੂੰ ਲੱਗਦਾ ਗਾ ਕਿ ਇਹਦੇ ਕਰਕੇ ਨਾ ਕਿਤੇ ਆਮ ਆਦਮੀ ਜੋ ਕੁਛ ਕਰ ਰਹੀ ਹੈ ਬੀਜੇਪੀ ਨੂੰ ਉਹਦਾ ਫਾਇਦਾ ਹੋ ਰਿਹਾ ਹੈਗਾ। ਆਮ ਆਦਮੀ ਪਾਰਟੀ ਇਸ ਕਿਸਮ ਦੇ ਕੰਮ ਕਿਉਂ ਕਰ ਰਹੀ ਹੈ, ਕੰਮ ਕਿਉਂ ਕਰ ਰਹੀ ਹੈ ਜਿਹਦੇ ਕਰਕੇ ਬੀਜੇਪੀ ਨੂੰ ਫਾਇਦਾ ਹੋ ਰਿਹਾ ਹੈਗਾ। ਇਹ ਤਾਂ ਇੱਕ ਤਾਂ ਪਹਿਲੀ ਗੱਲ ਤਾਂ ਮੇਰੀ ਇਸ ਚੀਜ਼ ਦੀ ਸਮਝ ਨਹੀਂ ਆ ਰਹੀ। ਬੀਜੇਪੀ ਪੰਜਾਬ ਦੇ ਪਿੰਡਾਂ 'ਚ ਵੜਨਾ ਚਾਹੁੰਦੀ ਹੈ, ਉੱਥੇ ਉਹਨਾਂ ਨੇ ਉਹ ਉੱਥੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕੇਂਦਰ ਸਰਕਾਰ ਦੀ ਜਿਹੜੀ 8 ਯੋਜਨਾਵਾਂ ਨੇ ਉਹਨਾਂ ਨੂੰ ਲੈ ਕੇ ਉਹ ਪਿੰਡਾਂ 'ਚ ਜਾਣਾ ਚਾਹੁੰਦੇ ਸੀਗੇ। ਜੇ ਉਹ ਪਿੰਡਾਂ 'ਚ ਜਾਂਦੇ ਤਾਂ ਮੈਨੂੰ ਲੱਗਦਾ ਗਾ ਕਿ ਕੁਛ ਹੋਣਾ ਨਹੀਂ ਸੀਗਾ, ਕਿਉਂਕਿ ਲੋਕਾਂ ਨੇ ਕਿਹੜਾ ਉਹਨਾਂ ਦੇ ਇਹਨਾਂ ਕੈਂਪਾਂ 'ਚ ਕੋਈ ਆਪਾਂ ਕਹਿ ਲਈਏ ਕਿ ਇੰਟਰਸਟ ਦਿਖਾਉਣਾ ਸੀਗਾ। ਪਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰੋਕਤਾ ਤੇ ਰੋਕ ਕੇ ਉਸ ਗੱਲ ਨੂੰ ਵੱਡਾ ਬਣਾਤਾ। ਤੇ ਫਿਰ ਮੈਨੂੰ ਲੱਗਦਾ ਗਾ ਕਿ ਕਿਤੇ ਨਾ ਕਿਤੇ ਬੀਜੇਪੀ ਨੂੰ ਮਦਦ ਕਰ ਰਹੀ ਹੈ ਆਮ ਆਦਮੀ ਪਾਰਟੀ ਕਿ ਹਾਂ ਤੁਸੀਂ ਪਿੰਡਾਂ 'ਚ ਐਂਟਰ ਕਰੋ, ਤੁਸੀਂ ਵੱਡੇ ਹੋ। ਮੈਨੂੰ ਇਹ ਲੱਗਦਾ ਗਾ। ਹਾਲਾਂਕਿ ਜਿਹੜੇ ਕਿਸਾਨ ਨੇ ਪਿੰਡਾਂ 'ਚ ਉਹ ਨਾ ਤਾਂ ਬੀਜੇਪੀ ਨੂੰ ਲਾਈਕ ਕਰਦੇ ਨੇ ਨਾ ਆਮ ਆਦਮੀ ਪਾਰਟੀ ਨੂੰ ਲਾਈਕ ਕਰਦੇ ਨੇ। 2020-21 ਦੇ ਅੰਦੋਲਨ ਦੌਰਾਨ ਬੀਜੇਪੀ ਦਾ ਰੋਲ ਦੇਖ ਲਿਆ ਸੀਗਾ ਤੇ ਹੁਣ ਲੈਂਡ ਪੂਲਿੰਗ ਵਾਲੇ ਮਸਲੇ ਤੇ MSP ਵਾਲੇ ਕਾਨੂੰਨ ਤੇ ਗਰੰਟੀ ਕਾਨੂੰਨ ਵਾਲੇ ਅੰਦੋਲਨ ਤੇ ਆਮ ਆਦਮੀ ਪਾਰਟੀ ਦਾ ਰਵੱਈਆ ਵੀ ਕਿਸਾਨ ਦੇਖ ਚੁੱਕੇ ਨੇ। ਦੋਵੇਂ ਪਾਰਟੀਆਂ ਹੀ ਕਿਤੇ ਨਾ ਕਿਤੇ ਐਂਟੀ ਕਿਸਾਨ ਸਾਬਿਤ ਹੋਈਆਂ ਨੇ ਤੇ ਦੋਵਾਂ ਨੂੰ ਕੀ ਪਤਾ 2027 ਦੇ ਦੌਰਾਨ ਕਿਸਾਨ ਦੋਵਾਂ ਦੇ ਉਲਟ ਹੀ ਕਾਲ ਦੇ ਦੇਣ ਕਿ ਦੋਵਾਂ ਨੂੰ ਅਸੀਂ ਪਿੰਡਾਂ 'ਚ ਨਹੀਂ ਵੜਨ ਦਿਆਂਗੇ, ਤਾਂ ਮਤਲਬ ਅੱਗੇ ਆਪਾਂ ਨੂੰ ਪਤਾ ਲੱਗੂਗਾ। ਜੀ, ਇਹ ਤਾਂ ਹੁਣ ਆਮ ਲੋਕਾਂ ਤੇ ਆਮ ਕਿਸਾਨਾਂ ਦੇ ਉੱਪਰ ਨਿਰਭਰ ਕਰਦੀ ਗੱਲ ਹੈ ਕਿ ਉਹ ਇਹਨਾਂ ਨੂੰ ਕਿਵੇਂ ਡੀਲ ਕਰਦੇ ਨੇ, ਕਿਉਂਕਿ ਆਪਸ ਦੇ ਵਿੱਚ ਤਾਂ ਜਿਸ ਤਰੀਕੇ ਦਾ ਇਹ ਖੇਲ ਰਹੇ ਨੇ ਖੇਲ, ਉਹ ਸਾਰੀ ਦੁਨੀਆ ਦੇਖ ਰਹੀ ਹੈ। ਤੁਸੀਂ ਵੀ ਉਸ ਤੇ ਸ਼ੰਕੇ ਜ਼ਾਹਰ ਕੀਤੇ ਨੇ। ਤੇ ਹਿਮਾਚਲ ਹਾਈ ਕੋਰਟ ਦਾ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਪਾਕਿਸਤਾਨ ਜ਼ਿੰਦਾਬਾਦ ਲਿਖਣ ਨੂੰ ਲੈ ਕੇ। ਇਹ ਕੀ ਮਾਜਰਾ ਹੈ ਜੀ ਸਾਰਾ? ਦੇਖੋ, ਇੱਕ ਸੁਲੇਮਾਨ ਸੀਗਾ, ਉਹਨੇ ਸੋਸ਼ਲ ਮੀਡੀਆ ਤੇ ਪੋਸਟ ਕਰਤਾ ਸੀਗਾ ਪਾਕਿਸਤਾਨ ਜਿੰਦਾਬਾਦ।
ਤੇ ਉਹਨੂੰ ਬਾਅਦ 'ਚ ਫਿਰ ਗ੍ਰਿਫਤਾਰ ਕਰ ਲਿਆ ਸੀ। ਹਿਮਾਚਲ ਦੀ ਸਰਕਾਰ ਨੇ ਉਹਦੇ ਤੇ ਦੇਸ਼ ਧਰੋਹ ਦਾ ਕੇਸ ਲਗਾ ਦਿੱਤਾ ਸੀਗਾ। ਹੁਣ ਦਿੱਕਤ ਇਹ ਹੈ ਕਿ ਜੇ ਕੋਈ ਬੰਦਾ ਪਾਕਿਸਤਾਨ ਜ਼ਿੰਦਾਬਾਦ ਲਿਖ ਦੇਵੇ ਤਾਂ ਉਹਦਾ ਮਤਲਬ ਕਿਉਂਕਿ ਪਾਕਿਸਤਾਨ ਤਾਂ ਪੜੋਸੀ ਮੁਲਕ ਹੈ, ਕੋਈ ਦਿੱਕਤ ਨਹੀਂ। ਉਹਨੇ ਕਿਹੜਾ ਇਹ ਕਿਹਾ ਸੀਗਾ ਕਿ ਇੰਡੀਆ ਮੁਰਦਾਬਾਦ ਪਾਕਿਸਤਾਨ ਜ਼ਿੰਦਾਬਾਦ, ਇਸ ਕਿਸਮ ਦਾ ਤਾਂ ਗੱਲ ਕੁਝ ਉਹਨਾਂ ਨੇ ਕਿਹਾ ਨਹੀਂ ਸੀਗਾ। ਤੇ ਇਸ ਕਰਕੇ ਅੱਜ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਉਹਨੇ ਇਹ ਕਿਹਾ ਹੈਗਾ ਕਿ ਕੋਰਟ ਨੇ ਕਿਹਾ ਕਿ ਇਹਨੇ ਕਿਹੜਾ ਕਿਸੇ ਹੋਰ ਦੂਜੇ ਦੇਸ਼ ਨੂੰ ਮੁਰਦਾਬਾਦ ਕਿਹਾ ਹੈਗਾ, ਉਹਨੇ ਕੋਈ ਉਹ ਥੋੜੀ ਨਾ ਕਿਹਾ ਹੈ। ਇਹ ਤਾਂ ਇਸ ਕਰਕੇ ਉਹਨੂੰ ਜ਼ਮਾਨਤ ਦੇ ਦਿੱਤੀ। ਉੱਦਾਂ ਵੀ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇਹ ਲਿਖਿਆ ਹੋਇਆ ਹੈਗਾ ਕਿ ਅਸੀਂ ਆਪਣੇ ਪੜੋਸੀਆਂ ਦੀ ਇੱਜ਼ਤ ਕਰਾਂਗੇ, ਉਹਨਾਂ ਨਾਲ ਵਧੀਆ ਸੰਬੰਧ ਬਣਾਵਾਂਗੇ ਤੇ ਉਹਨਾਂ ਦੇ ਉਲਟ ਕੋਈ ਜ਼ਹਿਰੀਲਾ ਪ੍ਰਚਾਰ ਵੀ ਨਹੀਂ ਕਰਾਂਗੇ। ਇਹ ਆਪਣੇ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਹੈਗਾ। ਪਰ ਖੈਰ ਪਾਕਿਸਤਾਨ ਨੂੰ ਭੰਡਣ ਦਾ ਤੇ ਆਪਣੇ ਪੜੋਸੀ ਮੁਲਕਾਂ ਨੂੰ ਭੰਡਣ ਦਾ ਕਿਤੇ ਨਾ ਕਿਤੇ ਇੱਕ ਟ੍ਰੈਂਡ ਵੀ ਹੈ ਇੰਡੀਅਨ ਪੋਲਿਟਿਕਸ ਦੇ ਵਿੱਚ। ਜਿਹੜਾ ਇੰਡੀਅਨ ਨੈਸ਼ਨਲਿਜ਼ਮ ਹੈ ਕਿਤੇ ਨਾ ਕਿਤੇ ਉੱਥੋਂ ਹੀ ਨਿਕਲ ਕੇ ਆਉਂਦਾ ਗਾ। ਤੇ ਮੈਂ ਤਾਂ ਯਾਦ ਕਰਦਾ ਹੁੰਦਾ ਬਹੁਤ ਸਾਰੇ ਲੇਖਕਾਂ ਨੂੰ ਮੈਂ ਜਾਣਦਾ ਗਾ ਜਿਹੜੇ ਇਸ ਕਿਸਮ ਦੇ ਨਾਰੇ ਲਾਉਂਦੇ ਨੇ, ਜੀਵੇ ਜੀਵੇ ਪਾਕਿਸਤਾਨ, ਜੀਵੇ ਜੀਵੇ ਹਿੰਦੁਸਤਾਨ, ਜੀਵੇ ਜੀਵੇ ਬੰਗਲਾਦੇਸ਼, ਜੀਵੇ ਜੀਵੇ ਨੇਪਾਲ, ਜੀਵੇ ਜੀਵੇ ਸ੍ਰੀਲੰਕਾ। ਤਾਂ ਉਹ ਸਾਰੇ ਪੜੋਸੀਆਂ ਨੂੰ ਸੈਲੀਬ੍ਰੇਟ ਕਰਦੇ ਨੇ ਕਿ ਸਾਰੇ ਮੁਲਕ ਜੀਵਨ, ਸਾਰੇ ਮੁਲਕ ਤਰੱਕੀ ਕਰਨ, ਕੀ ਦਿੱਕਤ ਇਹਦੇ 'ਚ। ਜਿਹੜੀ ਹਿਊਮੈਨਿਟੀ ਹੈ ਤਾਂ ਇਹੀ ਕਹਿੰਦੀ ਹੈਗੀ ਆ। ਫਿਰ ਖੈਰ ਹਿਮਾਚਲ 'ਚ ਕਾਂਗਰਸ ਦੀ ਸਰਕਾਰ ਹੈ, ਦੇਖੋ ਕਿੰਨਾ ਉਹਨਾਂ ਨੇ ਫੁਰਤੀ ਵਰਤੀ ਤੇ ਸੁਲੇਮਾਨ ਨੂੰ ਕਿਤੇ ਨਾ ਕਿਤੇ ਵਿਚਾਰਾ ਫਲ ਵੇਚਣ ਵਾਲਾ ਹੈਗਾ, ਉਹਨੂੰ ਇੰਨਾ ਪਤਾ ਵੀ ਨਹੀਂ ਸੀਗਾ ਤੇ ਉਹਨੂੰ ਅਗਲਿਆਂ ਨੇ ਜੇਲ੍ਹ 'ਚ ਪਾ ਦਿੱਤਾ ਸੀਗਾ ਤੇ ਕਾਫੀ ਟਾਈਮ ਹੋ ਗਿਆ ਜੀ। ਹੁਣ ਕਿਤੇ ਨਾ ਕਿਤੇ 3-4 ਮਹੀਨਿਆਂ ਬਾਅਦ ਉਸ ਬੰਦੇ ਨੂੰ ਜ਼ਮਾਨਤ ਮਿਲੀ ਹੈ ਤੇ ਦੇਖੋ ਸਿਰਫ ਇੱਕ ਲਾਈਨ ਲਿਖਣ ਕਰਕੇ ਹੀ ਉਹਨੂੰ ਜੇਲ੍ਹ 'ਚ ਪਾ ਦਿੱਤਾ ਗਿਆ ਸੀਗਾ। ਜੀ। ਸੋ ਹਾਂ, ਜੇਕਰ ਮਤਲਬ ਤੁਸੀਂ ਆਪਣੀ ਮਦਰਲੈਂਡ ਦੀ ਨਿੰਦਾ ਥੋੜੀ ਨਾ ਕਰ ਰਹੇ ਹੋ। ਕੋਰਟ ਨੇ ਹਾਂਜੀ ਵੀ ਕਿਹਾ ਕਿ ਮਾਤਰੀ ਭੂਮੀ ਦੀ ਨਿੰਦਾ ਨਾ ਕਰੋ, ਬਾਕੀ ਕਿਸੇ ਹੋਰ ਦੇਸ਼ ਦੀ ਪ੍ਰਸ਼ੰਸਾ ਕਰਦੇ ਰਹੋ। ਮਤਲਬ ਜੀ ਆਪਣੇ ਜਿਹੜੇ ਮੁੰਡੇ ਨੇ ਪੰਜਾਬੀ, ਉਹ ਵੀ ਤਾਂ ਕੈਨੇਡਾ ਤੇ ਅਮਰੀਕਾ ਦੇ ਝੰਡੇ ਲਾ ਕੇ ਰੱਖਦੇ ਨੇ। ਹੁਣ ਜੀ ਆਪਾਂ ਕਹਿੰਦੇ ਹਾਂ ਕਿ ਕੈਨੇਡਾ ਤੇ ਅਮਰੀਕਾ 'ਚ ਬੈਟਰ ਲਾਈਫ ਹੈ ਇੰਡੀਆ ਤੋਂ। ਮਤਲਬ ਜੀ ਜੀ ਉਹਦੇ ਕਰਕੇ ਕੋਈ ਸਾਡੇ ਤੇ ਐਕਸਟ੍ਰੈਡੀਸ਼ਨ ਕੇਸ ਲਾ ਦੂਗਾ ਤਾਂ ਫਿਰ ਉਹ ਠੀਕ ਥੋੜੀ ਨਾ। ਜੀ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਤਰਨਤਾਰਨ ਬਾਈ ਇਲੈਕਸ਼ਨ ਆਉਣ ਵਾਲੀ ਹੈ ਤੇ ਕੱਲ ਦਾ ਦਿਨ ਪੰਥਕ ਹਲਕਿਆਂ ਦੇ ਲਈ ਖਾਸਾ ਕਹਿ ਲਈਏ ਵੀ ਹਲਚਲ ਵਾਲਾ ਰਿਹਾ। ਪਹਿਲਾਂ ਬੀਬੀ ਖਾਲੜਾ ਹੋਣਾ ਦਾ ਨਾਮ ਸਾਹਮਣੇ ਆ ਜਾਂਦਾ ਹੈ, ਉਸ ਤੋਂ ਬਾਅਦ ਉੱਥੋਂ ਸਪਸ਼ਟੀਕਰਨ ਆਉਂਦਾ ਹੈ ਤੇ ਉਸ ਤੋਂ ਬਾਅਦ ਸਰਦਾਰ ਬਿਆਨ ਸਿੰਘ, ਸ਼ਹੀਦ ਸਰਦਾਰ ਬਿਆਨ ਸਿੰਘ ਹੋਣਾ ਦੀ ਧੀ, ਉਹਨਾਂ ਦਾ ਨਾਮ ਅੱਗੇ ਆਇਆ, ਅੰਮ੍ਰਿਤ ਕੌਰ ਮਲੋਆ ਹੋਣਾ ਦਾ, ਕਿ ਉਹ ਤਰਨਤਾਰਨ ਤੋਂ ਆਜ਼ਾਦ ਰੂਪ ਦੇ ਵਿੱਚ ਚੋਣ ਲੜ ਸਕਦੇ ਨੇ। ਤੇ ਸੰਸਦ ਪਹਿਲਾਂ ਹੀ ਉਹਨਾਂ ਦੇ ਭਾਈ ਬਣੇ ਹੋਏ ਨੇ, ਭਾਈ ਸਰਬਜੀਤ ਸਿੰਘ ਖਾਲਸਾ ਹੋਣੀ। ਇਸ ਤੇ ਲੋਕਾਂ ਦਾ ਮਿਲਿਆ ਜੁਲਿਆ ਪ੍ਰਤੀਕਰਮ ਆ ਰਿਹਾ ਵੀ ਹੋਰ ਕਿੰਨੇ ਲੋਕਾਂ ਨੂੰ ਇਸ ਚੀਜ਼ ਦਾ ਫਲ ਦੇਣਾ ਪਊਗਾ ਜਿਹੜਾ ਤੁਹਾਡੇ ਪਰਿਵਾਰ 'ਚ ਸ਼ਹੀਦੀ ਹੋਈ ਹੈ। ਤੇ ਕਿਵੇਂ ਦੇਖਦੇ ਹੋ ਜੀ ਇਹਨੂੰ, ਕੀ ਇਹ ਕਿੱਥੋਂ ਆਈ ਹੈ ਚੀਜ਼ ਜਿਹੜਾ ਉਹਨਾਂ ਦੇ ਵੱਲੋਂ ਆਜ਼ਾਦ ਲੜਨ ਦੀ ਗੱਲ ਆਖੀ ਗਈ ਹੈ? ਦੇਖੋ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਉਹਨਾਂ ਦੇ ਭਰਾ ਨੇ ਉਹ ਇੱਕ ਪਾਰਟੀ ਦੇ ਮੈਂਬਰ ਨੇ ਅੱਜ ਦੇ ਟਾਈਮ। ਠੀਕ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਹੋਣੀ ਇੰਡੀਪੈਂਡੈਂਟਲੀ ਉਹਨਾਂ ਨੇ ਚੋਣ ਲੜਿਆ ਸੀਗਾ, ਪਰ ਅੱਜ ਦੇ ਟਾਈਮ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਮੈਂਬਰ ਨੇ, ਐਕਟਿਵ ਮੈਂਬਰ ਨੇ। ਤਾਂ ਇੱਕ ਤਾਂ ਮੈਨੂੰ ਲੱਗਦਾ ਹੈਗਾ ਕਿ ਸ਼ਾਇਦ ਬਿਨਾਂ ਪਾਰਟੀ ਲਾਈਨ ਤੋਂ ਹਟ ਕੇ ਉਹਨਾਂ ਦਾ ਇੰਡੀਪੈਂਡੈਂਟ ਐਲਾਨ ਕਰਨਾ, ਇਹਦਾ ਇੱਕ ਮਤਲਬ ਤਾਂ ਇਹ ਕੱਢਿਆ ਜਾ ਸਕਦਾ ਹੈਗਾ ਕਿ ਅੰਮ੍ਰਿਤ ਕੌਰ ਮਲੋਇਆ ਜਿਹੜੇ ਕਿ ਸਰਦਾਰ ਬੇਅੰਤ ਸਿੰਘ ਹੋਣਾ ਦੀ ਕੁੜੀ ਨੇ, ਦੂਜੀ ਸੰਤਾਨ ਨੇ। ਤੇ ਜੇ ਉਹ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਉਹ ਸ਼ਾਇਦ ਸਰਬਜੀਤ ਸਿੰਘ ਖਾਲਸਾ ਤੋਂ ਬਿਨਾਂ ਪੁੱਛੇ ਹੀ ਉਹ ਕਰ ਰਹੇ ਨੇ। ਇੱਕ ਤਾਂ ਇਹ ਮੇਰਾ ਮਤਲਬ ਹੋ ਕੀ ਪਤਾ ਉਹਨਾਂ ਦੇ ਭਰਾ ਨੇ ਕਿਹਾ ਹੋਇਆ ਕਿ ਤੁਸੀਂ ਇੰਡੀਪੈਂਡੈਂਟ ਟਰਾਈ ਕਰੋ, ਅਸੀਂ ਤੁਹਾਨੂੰ ਸਪੋਰਟ ਦੇ ਦਿਆਂਗੇ, ਇਹ ਵੀ ਗੱਲ ਹੋ ਸਕਦੀ ਹੈ। ਪਹਿਲਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਨਾਂ ਆਇਆ ਸੀਗਾ ਜਸਵੰਤ ਸਿੰਘ ਖਾਲੜਾ, ਉਹਨਾਂ ਦੇ ਧਰਮ ਪਤਨੀ ਦਾ ਨਾਂ ਕੱਲ ਬੋਲਿਆ ਗਿਆ ਸੀਗਾ, ਪਰ ਉਹਨਾਂ ਨੇ ਬਾਅਦ 'ਚ ਮਨਾ ਕਰ ਦਿੱਤਾ ਸੀ। ਖਾਲੜਾ ਮਿਸ਼ਨ ਨੇ ਨਾ ਕਰ ਦਿੱਤੀ ਸੀ ਕਿ ਉਹ ਚੋਣ ਨਹੀਂ ਲੜਨਗੇ। ਹੁਣ ਅੰਮ੍ਰਿਤ ਕੌਰ ਮਲੋਇਆ ਦਾ ਨਾਂ ਸਾਹਮਣੇ ਆ ਰਿਹਾ ਹੈਗਾ। ਇਸ ਤੋਂ ਪਹਿਲਾਂ 1989 ਦੇ ਵਿੱਚ ਉਹਨਾਂ ਦੇ ਮਾਤਾ ਨੇ ਵੀ, ਬਿਮਲ ਕੌਰ ਹੋਰਾਂ ਨੇ ਵੀ ਚੋਣ ਲੜਿਆ ਸੀਗਾ ਤੇ ਉਹ ਜਿੱਤੇ ਸੀਗੇ ਤੇ ਸੰਸਦ ਬਣੇ ਸੀਗੇ। ਤੇ ਇਹ ਹੁਣ ਉਹਨਾਂ ਦੇ ਭਰਾ ਫਰੀਦਕੋਟ ਤੋਂ ਸੰਸਦ ਨੇ, ਉਹਨਾਂ ਦੀ ਬੇਟੀ ਕਹਿ ਰਹੀ ਹੈ। ਹੁਣ ਮੈਨੂੰ ਦੇਖੋ ਦੋ ਚੀਜ਼ਾਂ ਨੇ, ਮੈਨੂੰ ਇਸ ਚੀਜ਼ ਤੋਂ ਕੋਈ ਦਿੱਕਤ ਨਹੀਂ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨੇ ਉਹਨਾਂ ਦੇ ਪੁੱਤਰ ਵੀ ਤਾਂ ਚੋਣ ਲੜ ਹੀ ਰਹੇ ਨਾ। ਉਹ ਵੀ ਪਰਿਵਾਰਵਾਦ ਤਾਂ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨੇ ਉਹਨਾਂ 'ਚ ਵੀ ਹੈਗਾ, ਉਹ ਵੀ ਆਪਣੇ ਮੁੰਡਿਆਂ ਨੂੰ ਪੋਲੀਟਿਕਸ 'ਚ ਚੋਣ ਲੜਾ ਰਹੇ ਨੇ। ਤਾਂ ਦੂਜਾ ਮੈਨੂੰ ਲੱਗਦਾ ਹੈਗਾ ਕਿ ਚਲੋ ਠੀਕ ਹੈ ਕਿ ਸੈਕਿੰਡ ਜਨਰੇਸ਼ਨ ਆਵੇ, ਕਿਸੇ ਦੀ ਵੀ ਆਵੇ, ਕਿਸੇ ਸ਼ਹੀਦ ਪਰਿਵਾਰ ਦੀ ਸੈਕਿੰਡ ਜਨਰੇਸ਼ਨ ਵੀ ਆਵੇ, ਕਿਸੇ ਟ੍ਰੈਡੀਸ਼ਨਲ ਪਾਰਟੀ ਦੀ ਵੀ ਆਵੇ। ਉਹ ਆਪ ਕੀ ਕਰਨਾ ਚਾਹੁੰਦੇ ਨੇ,
ਕੀ ਉਹਨਾਂ 'ਚ ਓਨੀ ਕੈਪੇਬਿਲਿਟੀ ਹੈਗੀ ਆ? ਇਸ ਗੱਲ ਤੇ ਵੀ ਚਰਚਾ ਹੋਣੀ ਚਾਹੀਦੀ। ਅੰਮ੍ਰਿਤ ਕੌਰ ਮਲੋਇਆ ਦੀ ਸੋਚ ਕੀ ਹੈ? ਕੀ ਉਹਦੀ ਕੈਪੈਸਿਟੀ ਹੈਗੀ ਆ ਕਿ ਉਹ ਪੰਥਕ ਪੋਲਿਟਿਕਸ ਨੂੰ ਲੀਡ ਕਰ ਸਕਦੀ ਹੈ? ਕਿ ਉਹਦੀ ਕੈਪੈਸਿਟੀ ਹੈਗੀ ਆ ਕਿ ਤਰਨ ਤਾਰਨ 'ਚ ਰਹਿ ਕੇ ਉਹ ਲੋਕਾਂ ਦੀ ਸੇਵਾ ਕਰ ਸਕਦੀ ਹੈ? ਜੇ ਉਹਦੀ ਕੈਪੈਸਿਟੀ ਨਹੀਂ ਹੈਗੀ ਆ ਤਾਂ ਫਿਰ ਮਤਲਬ ਖਾਲੀ ਮੈਰਿਟ ਇਹ ਨਾ ਦੇਖੀ ਜਾਵੇ ਕਿ ਉਹ ਭਾਈ ਬੇਅੰਤ ਸਿੰਘ ਹੋਣਾ ਦੀ ਕੁੜੀ ਹੈਗੀ ਆ। ਉਹ ਦੇਖੋ 2 ਵਾਰ ਉਸ ਪਰਿਵਾਰ ਨੂੰ ਇੱਜ਼ਤ ਮਾਨ ਦਿੱਤਾ ਗਿਆ ਹੈਗਾ, ਅੱਗੇ ਵੀ ਦੇਣਗੇ ਲੋਕ, ਉਹ ਹਮੇਸ਼ਾ ਕੰਸੀਡਰੇਸ਼ਨ 'ਚ ਰਹੂਗਾ। ਲੇਕਿਨ ਜਿਹੜੇ ਬੱਚੇ ਨੇ ਉਹ ਸਿਰਫ ਆਪਣੇ ਮਾਂ-ਪਿਓ ਦੇ ਨਾਂ ਤੇ ਨਹੀਂ ਖਾ ਸਕਦੇ, ਉਹਨਾਂ ਬੱਚਿਆਂ 'ਚ ਵੀ ਕੈਪੈਸਿਟੀ ਹੋਣੀ ਚਾਹੀਦੀ। ਇਸ ਕਰਕੇ ਮੈਨੂੰ ਲੱਗਦਾ ਗਾ ਕਿ ਇੱਕ ਫੈਕਟਰ ਉਹਨਾਂ 'ਚ ਕੀ ਕੈਪੈਸਿਟੀ ਹੈਗੀ ਆ, ਉਹ ਵੀ ਦਿਮਾਗ 'ਚ ਰੱਖਣਾ ਚਾਹੀਦਾ। ਹੁਣ ਹੋਏ ਤਾਂ ਇਹ ਕਿ ਮਤਲਬ ਮੈਂ ਕਹਿ ਦਿਆਂ ਕਿ ਮੈਂ ਤਾਂ ਫਲਾਣੇ ਸ਼ਹੀਦ ਦਾ ਬੇਟਾ ਹੈਗਾ, ਇਸ ਕਰਕੇ ਮੈਨੂੰ ਲੋਕ ਜਿਤਾ ਦੇਣ, ਲੋਕ ਮੈਨੂੰ ਜਿਤਾ ਵੀ ਦੇਣ ਮੰਨ ਲਓ ਇੱਕ ਵਾਰ, ਤੇ ਬਾਅਦ 'ਚ ਫਿਰ ਮੁੜ ਕੇ ਮੈਂ 5 ਸਾਲ ਉਸ ਕੰਸਟੀਟੂਐਂਸੀ 'ਚ ਹੀ ਨਾ ਵੜਾਂ, ਮੈਂ ਐਂਟੀ ਪੰਥਕ ਐਕਟੀਵਿਟੀਜ਼ 'ਚ ਇਨਵੋਲਵ ਹੋਵਾਂ, ਜਾਂ ਪੰਥਕ ਜਿਹੜਾ ਮੁਹਾਵਰਾ ਹੈਗਾ ਜਾਂ ਪੰਥਕ ਜਿਹੜੀ ਪੋਲਿਟਿਕਸ ਹੈ ਉਹਦੇ ਤੇ ਮੈਂ ਖਰਾ ਹੀ ਨਾ ਉਤਰਾਂ। ਫਿਰ ਮਤਲਬ ਮੇਰਾ ਮੈਨੂੰ ਤਾਂ ਇਸ ਕਰਕੇ ਮੈਂ ਇਹ ਕਹਿ ਰਿਹਾਗਾ ਕਿ ਇਹ ਜਿਹੜੇ ਸੈਕਿੰਡ ਜਨਰੇਸ਼ਨ ਪੋਲੀਟੀਸ਼ੀਅਨ ਹੈ, ਚਾਹੇ ਸ਼ਹੀਦ ਪਰਿਵਾਰਾਂ ਤੋਂ ਹੈਗੇ ਆ, ਫਿਰ ਟ੍ਰੈਡੀਸ਼ਨਲ ਪੋਲੀਟੀਸ਼ੀਅਨਸ ਤੋਂ, ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਕੀ ਕੈਪੈਸਿਟੀ ਹੈਗੀ ਆ ਕਿ ਖੁਦ ਇਸ ਤੇ ਵੀ ਕਿਤੇ ਨਾ ਕਿਤੇ ਚੋਣਾਂ ਦੇ ਵਿੱਚ ਚੋਣ ਹੋਣੀ ਚਾਹੀਦੀ ਹੈ ਇਹਨਾਂ ਦੀ। ਜੀ, ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਦਾਖਲ ਹੋਈ ਹੈ, ਤੇ ਹੈਰਾਨੀ ਦੀ ਗੱਲ ਇਹ ਹੈ ਕਿ 40,000 ਪੰਨਿਆਂ ਦੀ ਇਹ ਚਾਰਜ ਸ਼ੀਟ ਹੈ। 4 ਟਰੰਕ ਭਰ ਕੇ ਕਹਿੰਦੇ ਮੋਹਾਲੀ ਕੋਰਟ 'ਚ ਲਿਆਂਦੇ ਗਏ ਨੇ। 200 ਗਵਾਹ ਤੇ 400 ਬੈਂਕ ਖਾਤਿਆਂ ਦਾ ਜ਼ਿਕਰ ਹੈ। ਹਾਂਜੀ ਬਿਲਕੁਲ, ਅੱਜ ਮੋਹਾਲੀ ਕੋਰਟ ਦੇ ਵਿੱਚ 4 ਸੰਦੂਕ ਸੀਗੇ, ਜਿਵੇਂ ਸਾਡੇ ਹਰਿਆਣੇ 'ਚ ਕਹਿੰਦੇ ਹੁੰਦੇ ਆ ਕਿ ਪਤਾ ਨਹੀਂ ਕੀ ਦੁਸਰ ਦਾ ਸਮਾਨ ਆਇਆ ਸੀਗਾ। ਤੁਹਾਡੇ ਦੁਸਰ ਨੂੰ ਪਤਾ ਨਹੀਂ ਕੀ ਉਹ ਕਹਿੰਦੇ ਸ਼ਾਇਦ ਨਾ, ਪੰਜਾਬੀ 'ਚ ਦੁਸਰ ਨੂੰ ਕੀ ਕਹਿੰਦੇ ਆ ਜਿਹੜਾ ਦਹੇਜ ਮਿਲਦਾ, ਦਾਜ। ਹਾਂ, ਹਾਂਜੀ ਦਾਜ। ਤਾਂ ਪਤਾ ਨਹੀਂ ਕੀ ਦਾਜ ਦਾ ਸਮਾਨ ਲੈ ਕੇ ਆਏ ਸੀ। 4 ਸੰਦੂਕਾਂ ਭਰੀਆਂ ਹੋਈਆਂ ਸੀਗੀਆਂ। 40,000 ਪੇਜਾਂ ਦੀ ਚਾਰਜ ਸ਼ੀਟ ਦੱਸੀ ਜਾ ਰਹੀ ਹੈ, ਤੇ 200 ਤੋਂ ਵੱਧ ਗਵਾਹਾਂ ਦੀ ਸਟੇਟਮੈਂਟਾਂ ਦੱਸੀਆਂ ਜਾ ਰਹੀਆਂ ਨੇ। ਇਹ ਦੱਸਿਆ ਜਾ ਰਿਹਾ ਹੈਗਾ ਕਿ 400 ਤੋਂ ਵੱਧ ਬੈਂਕ ਖਾਤੇ ਖੰਗਾਲੇ ਗਏ ਹਨ, ਤੇ ਹੁਣ ਅੱਜ ਮੋਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਸੀਗਾ। ਤੇ ਵਿਜੀਲੈਂਸ ਨੇ ਹੁਣ ਜਿਹੜਾ ਉਹ ਅਵੈਧ ਬੇਨਾਮੀ ਸੰਪਤੀਆਂ ਸੀਗੀਆਂ ਉਹਦਾ ਡੇਟਾ ਵੀ ਵਧਾ ਦਿੱਤਾ ਹੈ। ਪਹਿਲਾਂ ਉਹ 545 ਕਰੋੜ ਤੇ ਫਿਰ ਰਹੇ ਸੀਗੇ, ਅੱਜ ਕੱਲ੍ਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ 700 ਕਰੋੜ ਬੇਮਾਨੀ ਪ੍ਰੋਪਰਟੀ ਇਹਨਾਂ ਦੀ ਹੈਗੀ ਆ, ਤੇ ਚਾਰਜ ਸ਼ੀਟ 'ਚ ਉਹਦਾ ਜ਼ਿਕਰ ਕੀਤਾ ਗਿਆ ਹੈਗਾ। 15 ਥਾਵਾਂ ਦਾ ਜ਼ਿਕਰ ਹੈ, 4 ਸੂਬਿਆਂ ਦਾ ਜ਼ਿਕਰ ਹੈ, ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਦਿੱਲੀ। 5 ਸੂਬੇ ਹੋ ਗਏ, ਦਿੱਲੀ ਵੀ ਸੂਬਾ ਹੀ ਹੈ ਉੱਦਾਂ। 5 ਸੂਬਿਆਂ ਦੇ 15 ਟਿਕਾਣਿਆਂ ਦਾ ਜ਼ਿਕਰ ਹੈ ਇਸ ਚਾਰਜ ਸ਼ੀਟ ਦੇ ਵਿੱਚ। ਤੇ ਹਜੇ ਹਾਲਾਂਕਿ ਇਸ ਚਾਰਜ ਸ਼ੀਟ 'ਚ ਕੀ ਹੈਗਾ ਇਹਦੇ ਬਾਰੇ ਮਤਲਬ ਪ੍ਰੋਪਰ ਤਾਂ ਜਦੋਂ 40,000 ਪੰਨਿਆਂ ਦੀ ਚਾਰਜ ਸ਼ੀਟ ਉਹਨਾਂ ਦੇ ਵਕੀਲ ਪੜ੍ਹ ਲੈਣਗੇ ਉਦੋਂ ਹੀ ਪਤਾ ਲੱਗੂਗਾ। ਪਰ ਇਹ ਦੇਖੋ ਕਿ 60 ਦਿਨਾਂ ਦੇ ਅੰਦਰ ਅੰਦਰ ਇਹ ਚਲਾਨ ਪੇਸ਼ ਕਰ ਦਿੱਤਾ ਗਿਆ ਹੈਗਾ, ਤੇ ਦੇਖਦੇ ਹਾਂ ਕਿ ਅੱਗੇ ਕੀ ਕਾਰਵਾਈ ਬਣਦੀ ਹੈਗੀ ਆ। ਸ਼ਾਇਦ ਅਗਲੇ ਮਹੀਨੇ ਹਾਈ ਕੋਰਟ 'ਚ ਉਹਨਾਂ ਦੀ ਜ਼ਮਾਨਤ ਯਾਚਕਾ ਉਹਨਾਂ ਦੇ ਵਕੀਲ ਲਗਾਉਣ, ਤੇ ਕੇਸ 'ਤੇ ਆਪਾਂ ਲਗਾਤਾਰ ਅਪਡੇਟ ਦੇ ਹੀ ਰਹੇ ਹਾਂ। ਅੱਜ ਦੀ ਅਪਡੇਟ ਇਹੀ ਸੀ ਕਿ ਜਿਹੜੀ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈਗੀ ਆ ਉਹ ਜਮਾਦਾਜ ਵਰਗੀ ਸੰਦੂਕਾਂ 'ਚ 40,000 ਜਿਹੜੇ ਪੇਜ ਨੇ ਉਹ ਲੈ ਕੇ ਅੱਜ ਵਿਜੀਲੈਂਸ ਪਹੁੰਚੀ ਸੀਗੀ ਅਦਾਲਤ 'ਚ। ਜੀ, ਉਧਰ ਆਖਰੀ ਖਬਰ ਥੋੜੀ ਗਮਗੀਨ ਹੈ ਕਲਾਕਾਰ ਜਗਤ ਲਈ, ਰੰਗਮੰਚ ਦੇ ਲਈ, ਕਿਉਂਕਿ ਜਸਵਿੰਦਰ ਭੱਲਾ ਹੋਣੀ ਜਿਨ੍ਹਾਂ ਨੇ ਬਹੁਤ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਫਿਲਮਾਂ ਤੋਂ ਪਹਿਲਾਂ ਸਟੇਜ ਦੇ ਪੱਧਰ ਤੇ ਕਰਕੇ ਨਾਮਣਾ ਖੱਟਿਆ ਸੀ, ਹਾਸਰਸ ਕਲਾਕਾਰ ਜਸਵਿੰਦਰ ਭੱਲਾ ਹੋਣੀ ਨਹੀਂ ਰਹੇ। ਹਾਂਜੀ ਬਿਲਕੁਲ, ਜਸਵਿੰਦਰ ਭੱਲਾ ਸਾਹਿਬ ਜਿਹੜੇ ਕਿ ਥੀਏਟਰ ਆਰਟਿਸਟ ਸੀਗੇ, ਪਹਿਲਾਂ ਉਹਨਾਂ ਨੇ ਰੰਗਮੰਚ ਤੇ ਆਪਣੇ ਅਦਾਕਾਰੀ ਦਾ ਜਲਵਾ ਦਿਖਾਇਆ, ਬਾਅਦ 'ਚ ਫਿਲਮਾਂ 'ਚ ਵੀ ਰਹੇ, ਤੇ ਜ਼ਿਆਦਾਤਰ ਉਹਨਾਂ ਨੂੰ ਐਜ਼ ਏ ਕਾਮੇਡੀਅਨ ਦੇਖਿਆ ਗਿਆ। ਪਰ ਮੈਨੂੰ ਲੱਗਦਾ ਗਾ ਕਿ ਉਹ ਇੱਕ ਵਧੀਆ ਅਦਾਕਾਰ ਸੀਗੇ। ਐਕਟਰ ਤਾਂ ਐਕਟਰ ਹੁੰਦਾ ਗਾ, ਤੇ ਉਹ ਐਕਟਰ ਸੀਗੇ ਬਹੁਤ ਵਧੀਆ। ਤੇ ਆਖਰੀ ਦਿਨਾਂ 'ਚ ਖਾਸੇ ਮਸ਼ਹੂਰ ਰਹੇ। 2005 ਤੋਂ ਬਾਅਦ ਉਹਨਾਂ ਨੂੰ ਖਾਸਾ ਫੇਮ ਮਿਲਿਆ, ਤੇ ਜਦੋਂ ਤੋਂ ਪੰਜਾਬੀ ਫਿਲਮਾਂ ਕੇਬਲ 'ਤੇ ਆਉਣੀਆਂ ਸ਼ੁਰੂ ਹੋਈਆਂ, ਸੀਡੀਆਂ ਤੋਂ ਵਿਕਣੀਆਂ ਸ਼ੁਰੂ ਹੋਈਆਂ, ਤੇ ਇੰਟਰਨੈਟ 'ਤੇ ਆਈਆਂ, ਉਸ ਟਾਈਮ ਜਸਵਿੰਦਰ ਭੱਲਾ ਨੇ ਠੀਕ ਠਾਕ ਨਾ ਕਮਾਇਆ। 65 ਸਾਲ ਦੇ ਸੀਗੇ, ਤੇ ਉਹਨਾਂ ਨੂੰ 2 ਦਿਨ ਪਹਿਲਾਂ ਬ੍ਰੇਨ ਸਟ੍ਰੋਕ ਆਇਆ ਸੀਗਾ, ਇਸ ਕਰਕੇ ਉਹਨਾਂ ਨੂੰ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਪਰ ਕੱਲ੍ਹ ਰਾਤ ਤਬੀਅਤ ਜ਼ਿਆਦਾ ਵਿਗੜ ਗਈ ਸੀ, ਤੇ ਅੱਜ ਸਵੇਰ 4 ਵਜੇ ਉਹਨਾਂ ਨੇ ਅੰਤਮ ਸਾਹ ਲਿਆ ਹੈਗਾ, ਤੇ ਅੱਜ ਉਹਨਾਂ ਦੇ ਸਾਹ ਥੰਮ ਗਈ ਸੀਗੀ, ਸਰੀਰ ਠੰਡਾ ਪੈ ਗਿਆ ਸੀਗਾ, ਤੇ ਅੱਜ ਉਹਨਾਂ ਦਾ ਨਿਧਨ ਹੋ ਗਿਆ ਹੈਗਾ। ਉਹ ਸੰਸਾਰਿਕ ਜੀਵਨ ਤੋਂ ਵਿਛੋੜਾ ਦੇ ਗਏ ਨੇ ਪਰਿਵਾਰ ਨੂੰ।
ਤੇ ਅੱਜ ਸਾਰੇ ਜਿਹੜੀ ਪੰਜਾਬੀ ਇੰਡਸਟਰੀ ਹੈ ਉਹਨਾਂ ਦੇ ਘਰ ਪਹੁੰਚਣਾ ਸ਼ੁਰੂ ਹੋ ਗਏ ਹੈਗੇ ਆ। ਤੇ 1960 ਦੇ ਵਿੱਚ ਦੋਰਾਹਾ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। 4 ਮਈ 1960 ਚ ਲੁਧਿਆਣੇ ਦੇ ਦੋਰਾਹਾ 'ਚ ਉਹਨਾਂ ਦਾ ਜਨਮ ਹੋਇਆ ਸੀ। ਤੇ 1988 ਚ ਜਿਹੜਾ ਛਣਕਾਟਾ 88 ਇੱਕ ਕਾਮੇਡੀਅਨ ਦੇ ਤੌਰ ਤੇ ਉੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ। ਬਾਕੀ ਦੁੱਲਾ ਭੱਟੀ ਫਿਲਮ ਦੇ 'ਚ ਵੀ ਉਸ ਟਾਈਮ ਉਹ ਐਕਟਰ ਬਣੇ ਸੀਗੇ। ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਪ੍ਰੋਫੈਸਰ ਵੀ ਰਹੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬ੍ਰਾਂਡ ਐਂਬੈਸਡਰ ਵੀ ਸੀਗੇ। ਤੇ ਉਹਨਾਂ ਨੇ ਕਈ ਜਿਹੜੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਕਈ ਥਾਵਾਂ ਤੇ ਉਹਨਾਂ ਨੇ ਬਹੁਤ ਅਹਿਮ ਯੋਗਦਾਨ ਦਿੱਤਾ। ਯਾਨੀ ਕਿ ਉਹ ਸਿਰਫ ਇੱਕ ਵਧੀਆ ਕਲਾਕਾਰ ਨਹੀਂ ਸੀਗੇ, ਉਹ ਅਕੈਡਮਿਕਲੀ ਵੀ ਜੁੜੇ ਹੋਏ ਸੀ ਤੇ ਕਿਸਾਨਾਂ ਦੇ ਹਿੱਤਾਂ ਵਾਸਤੇ ਵੀ ਕਿਤੇ ਨਾ ਕਿਤੇ ਕੰਮ ਕਰਦੇ ਰਹੇ ਸੀਗੇ। ਤੇ ਹੁਣ ਲੈਕਚਰ 'ਚ ਜਿੰਨਾ ਉਹ ਪਰਦੇ ਤੇ ਮੈਂ ਤਾਂ ਅੱਜ ਸੁਣ ਰਿਹਾ ਸੀ ਉਹਨਾਂ ਦੇ ਸਟੂਡੈਂਟਸ ਦੇ ਪ੍ਰਤੀਕਿਰਿਆ ਕਹਿ ਰਹੇ ਸੀਗੇ ਕਿ ਜਿੰਨਾ ਉਹ ਪਰਦੇ ਤੇ ਹਾਸੇ ਮਜ਼ਾਕ ਵਾਲੇ ਲੱਗਦੇ ਸੀਗੇ, ਉਸ ਤੋਂ ਵੱਧ ਸੀਰੀਅਸ ਉਹ ਕਲਾਸਰੂਮ 'ਚ ਹੁੰਦੇ ਸੀਗੇ। ਉਹਨਾਂ ਦੀ ਕਲਾਸ ਹਮੇਸ਼ਾ ਹੀ ਜਿਹੜੇ ਉਹਨਾਂ ਦੇ ਲੈਕਚਰ ਹੁੰਦੇ ਸੀਗੇ ਉਹ ਬਹੁਤ ਵਧੀਆ ਹੁੰਦੇ ਸੀਗੇ ਤੇ ਬਹੁਤ ਮੈਚੁਰ ਅਤੇ ਡੀਪ ਹੁੰਦੇ ਸੀਗੇ। ਉਹਨਾਂ ਦੇ ਵਿੱਚ ਇੱਕ ਕਲਾ ਸੀਗੀ ਕਿ ਬਹੁਤ ਉਲਝਵੀਂ ਗੱਲਾਂ ਨੂੰ ਉਹ ਬਹੁਤ ਸਿੱਧੇ ਅਤੇ ਸਰਲ ਢੰਗ ਨਾਲ ਪੇਸ਼ ਕਰਦੇ ਸੀਗੇ। ਉਹਨਾਂ ਨੂੰ ਮਹਾਰਤ ਹਾਸਲ ਸੀਗੀ ਤੇ ਹਰੇਕ ਗੱਲ ਉਹਨਾਂ ਨੇ ਪ੍ਰੈਕਟੀਕਲਿਟੀ ਨਾਲ ਸਮਝਾਈ ਆਪਣੇ ਸਟੂਡੈਂਟਸ ਨੂੰ। ਬਾਕੀ ਉਹ ਪਿਛਲੇ ਕਾਫੀ ਸਮਾਂ ਤੋਂ ਮੋਹਾਲੀ ਦੇ ਵਿੱਚ ਸ਼ਿਫਟ ਹੋ ਗਏ ਸੀਗੇ ਤੇ ਉੱਥੇ ਹੀ ਰਹਿ ਰਹੇ ਸੀਗੇ। ਤੇ ਕੱਲ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਊਗਾ ਬਲੌਂਗੀ ਦੇ ਸ਼ਮਸ਼ਾਨ ਘਾਟ 'ਚ। ਜੀ, ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ।